ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਆਪਾਂ ਸਵੇਰੇ ਵੀ ਕਵਰ ਕੀਤਾ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। ਉਹਦੇ 'ਚ ਉਹਨਾਂ ਨੇ ਦੋ ਮੇਨ ਰੀਜ਼ਨ ਇਨਫਲੇਸ਼ਨ ਦੇ ਦੱਸੇ ਆ। ਇੱਕ ਪੈਂਡੈਮਿਕ ਦੱਸਿਆ ਤੇ ਦੂਸਰਾ ਪੂਟਨ ਦੀ ਜਿਹੜੀ ਲੜਾਈ ਆ ਰਸ਼ੀਆ ਦੀ ਯੂਕਰੇਨ ਦੇ ਵਿੱਚ। ਸੋ ਇਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਕੰਜ਼ਰਵੇਟਿਵਸ ਆ ਉਹ ਟਵਿੱਟਰ ਦੇ ਉੱਤੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਆ। ਕਹਿੰਦੇ ਵੀ ਆਪਣੇ ਸਿਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਨਫਲੇਸ਼ਨ ਦਾ ਜ਼ਿੰਮੇਵਾਰੀ ਨਹੀਂ ਲਈ ਹੈਗੀ, ਕਿਉਂਕਿ ਜਿਹੜਾ ਪੈਂਡੈਮਿਕ ਆ ਉਹ ਪਹਿਲਾਂ ਦਾ ਹੀ ਸੀ 2 ਸਾਲ ਤੋਂ, ਔਰ ਜਿਹੜੀ ਲੜਾਈ ਆ ਉਹ ਹੁਣ ਜਿਹੜੀ ਹੋਈ ਹੈਗੀ ਆ ਉਹਦੇ 'ਚ ਤਾਂ ਚਲੋ ਅਮਰੀਕਾ ਦਾ ਕੋਈ ਹੱਥ ਨਹੀਂ ਹੈ। ਤੇ ਇਸ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਮੇਰੀ ਨੰਬਰ 1 ਪ੍ਰਾਇਓਰਟੀ ਇਹੀ ਆ ਇਨਫਲੇਸ਼ਨ ਨੂੰ ਕਿਸ ਤਰ੍ਹਾਂ ਜਲਦੀ ਤੋਂ ਜਲਦੀ ਜਿਹੜਾ ਆ ਥੱਲੇ ਲੈ ਕੇ ਆਉਣਾ ਹੈਗਾ। ਜੀ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਹੈਗਾ। ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਆ ਉਹ ਨਵੇਂ ਰਿਕਾਰਡ ਤੋੜ ਰਹੀਆਂ ਨੇ। ਬਾਈਡਨ ਉਹਨਾਂ ਨੇ ਕਿਹਾ ਵੀ ਗਲੋਬਲ ਫੋਰਸਿਸ ਦੁਨੀਆ ਦੇ ਅਰਥਚਾਰੇ ਦੇ ਵਿੱਚ ਇਸ ਦੇ ਉੱਤੇ ਜਿੰਮਾ ਹੈ, ਜਿੱਦਾਂ ਹਰਜੋਤ ਜੀ ਨੇ ਹੁਣੇ ਜਿਹੜਾ ਉਹ ਦੱਸਿਆ ਆ। ਤੇ ਉਹਨਾਂ ਨੇ ਕੁਛ ਰਿਪਬਲਿਕਨਸ ਦੇ ਉੱਤੇ ਵੀ ਬਲੇਮ ਜਿਹੜਾ ਉਹ ਸਿੱਟਿਆ। ਉਹਨਾਂ ਨੇ ਕਿਹਾ ਵੀ ਜਿਹੜਾ ਇਕਨੋਮਿਕ ਦੇ ਤੌਰ ਦੇ ਉੱਤੇ ਖਾਸ ਕਰਕੇ ਜਿਹੜਾ ਟੈਕਸ ਬ੍ਰੇਕ ਦਿੱਤਾ ਗਿਆ ਵੱਡੀਆਂ ਕਾਰਪੋਰੇਸ਼ਨਸ ਨੂੰ, ਉਸ ਦੇ ਉੱਤੇ ਜ਼ਿੰਮੇਵਾਰ ਉਹਨਾਂ ਨੇ ਠਹਿਰਾਇਆ। ਨਾਲ ਉਹਨਾਂ ਨੇ ਕਿਹਾ ਵੀ ਜਿਹੜੇ ਰਿਪਬਲਿਕਨਸ ਨਵਾਂ ਟੈਕਸ ਪਲਾਨ ਲੈ ਕੇ ਆ ਰਹੇ ਆ ਉਸ ਦੇ ਤਹਿਤ ਆਮ ਲੋਕਾਂ ਦਾ 75 ਮਿਲੀਅਨ ਫੈਮਲੀਜ਼ ਦਾ, ਅਮਰੀਕਨ ਫੈਮਲੀਜ਼ ਦਾ 1000 ਤੋਂ ਵੱਧ ਟੈਕਸ ਜਿਹੜਾ ਆ ਉਹ ਵੱਧ ਜਾਣਾ ਹੈਗਾ ਆ ਜਿਹੜੇ ਰਿਪਬਲਿਕਨਸ ਦਾ ਜਿਹੜਾ ਟੈਕਸ ਪਲਾਨ ਆ ਉਸ ਦੇ ਤਹਿਤ। ਹੁਣ ਦੇਖੋ ਅੱਗੇ ਕੀ ਬਣਦਾ ਆ। ਬਲੇਮ ਗੇਮ ਜਿਹੜੀ ਉਹ ਚੱਲ ਰਹੀ ਹੈ, ਇਲੈਕਸ਼ਨ ਈਅਰ ਆ ਤੇ ਇਹੀ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਪੂਰੇ ਕਹਿ ਲਓ ਵੀ ਜੰਗੀ ਪੱਧਰ ਦੇ ਉੱਤੇ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਆ ਉਹ ਮੜੇ ਜਾ ਰਹੇ ਹੈਗੇ। ਪਰ ਲੋਕਾਂ ਦਾ ਕਚੂੰਬਰ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਨਿਕਲਿਆ ਪਿਆ ਹੈਗਾ ਆ। ਹਰ ਇੱਕ ਪਾਸੇ ਇੱਦਾਂ ਦੀਆਂ ਡਰਾਉਣੀਆਂ ਖਬਰਾਂ ਕਹਿ ਸਕਦੇ ਹਾਂ ਅਰਥਚਾਰੇ ਨੂੰ ਲੈ ਕੇ ਆ ਰਹੀਆਂ ਆ। ਤੇ ਅਸੀਂ ਗੱਲਬਾਤ ਇਸ ਤੋਂ ਪਹਿਲਾਂ ਜਿਹੜੀ ਹਰਜੋਤ ਸਿੰਘ ਜੀ ਕਰ ਰਹੇ ਸੀ, ਕਈ ਕੰਪਨੀਜ਼ ਨੇ ਲੇ ਆਫ ਵੀ ਜਿਹੜੇ ਇਸ ਦੇ ਬਾਬਤ ਆ ਉਹ ਸ਼ੁਰੂ ਕਰ ਦਿੱਤੇ ਆ। ਅੱਜ ਇੱਕ ਕੰਪਨੀ ਕਾਰਵਾਨਾ ਜਿਹੜੀ ਸ਼ਾਇਦ ਆ ਉਹਨਾਂ ਨੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ EMPLOYEES ਕੱਢਣ ਦੀ ਗੱਲ ਆਖੀ ਆ। ਜੀ ਬਿਲਕੁਲ, ਜਿਹੜੀ ਕਾਰਵਾਨਾ ਕੰਪਨੀ ਆ ਆਪਾਂ ਜਾਣਦੇ ਆ ਇਹ ਟਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਹੈਗੀ ਆ। ਬਹੁਤ ਜਗ੍ਹਾ ਦੇ ਉੱਤੇ ਇਹਨਾਂ ਨੇ ਆਪਣੇ ਜਿਹੜੇ ਰੀਟੇਲ ਸੈਂਟਰਸ ਵੀ ਖੋਲ੍ਹੇ ਸੀ ਜਿੱਥੇ ਤੁਸੀਂ ਯੂਜ਼ ਕਾਰਾਂ ਖਰੀਦ ਸਕਦੇ ਸੀ। ਸੋ ਅੱਜ ਕਾਰਵਾਨਾ ਪਹਿਲੀ ਕੰਪਨੀ ਆ ਜਿਸ ਨੇ ਏਡੀ ਵੱਡੇ ਅਮਾਊਂਟ ਦੇ ਵਿੱਚ ਲੇ ਆਫ ਕੀਤੇ ਆ। 2500 ਦੇ ਕਰੀਬ ਅੱਜ ਕਾਰਵਾਨਾ ਇਹਨਾਂ ਦਾ ਮੇਨ ਆਫਿਸ ਫੀਨਿਕਸ ਦੇ ਵਿੱਚ ਆ। ਟਰਾਂਸਪੋਰਟੇਸ਼ਨ ਨਾਲ ਰਿਲੇਟਡ ਆ, ਕਾਰਾਂ ਦੇ ਬਿਜ਼ਨਸ ਦੇ ਵਿੱਚ ਇਹਨਾਂ ਨੇ ਲੇ ਆਫ ਕੀਤੇ ਆ। ਕੱਲ ਇੱਕ ਬਰੂਮ ਨਾਮ ਦੀ ਕੰਪਨੀ ਆ ਨਿਊਯਾਰਕ 'ਚ, ਉਹਨਾਂ ਨੇ 270 ਲੋਕ ਲੇ ਆਫ ਕੀਤੇ। ਰੀਫ ਇਹ ਵੀ ਇੱਕ ਟਰਾਂਸਪੋਰਟੇਸ਼ਨ ਨਾਲ ਹੀ ਰਿਲੇਟਡ ਕੰਪਨੀ ਆ ਮਿਆਮੀ ਦੇ ਵਿੱਚ, ਇਹਨਾਂ ਨੇ ਫਰਾਈਡੇ ਨੂੰ 750 ਲੋਕ ਲੇ ਆਫ ਕੀਤੇ ਹੈਗੇ ਆ। ਇੱਕ layoff.fyi ਟਰੈਕਰ ਇਹ ਕਿਸੇ ਨੇ ਬਲੌਗ ਸੈਟਅਪ ਕੀਤਾ ਹੈ ਵੀ ਕਿਹੜੀ ਕੰਪਨੀ ਕਦੋਂ ਲੇ ਆਫ ਕਰ ਰਹੀ ਆ, ਕਿੰਨੇ ਲੋਕਾਂ ਨੂੰ ਲੇ ਆਫ ਕੀਤਾ ਆ। ਉਹਨਾਂ ਨੇ ਇਹ ਮਾਰਚ 11 2020 ਤੋਂ ਸ਼ੁਰੂ ਕੀਤਾ ਹੋਇਆ ਹੈ, ਜਿਹਦੇ ਅਨੁਸਾਰ 676 ਦੇ ਕਰੀਬ ਸਟਾਰਟਅਪ ਕੰਪਨੀਆਂ ਨੇ ਲੇ ਆਫ ਕੀਤੇ ਆ। ਹੁਣ ਤੱਕ ਟੋਟਲ 1,10,267 EMPLOYE ਬਣਦੇ ਹੈਗੇ ਆ। ਸੋ ਜੇ ਉਸ ਟਰੈਕਰ ਨੂੰ ਤੁਸੀਂ ਦੇਖੋ, ਇਸ ਮਹੀਨੇ 'ਚ ਹਰ ਰੋਜ਼ 2-3 ਕੰਪਨੀਆਂ ਲੇ ਆਫ ਕਰ ਰਹੀਆਂ ਆ। ਜਿਸ ਤਰ੍ਹਾਂ ਮਈ 4 ਨੂੰ 5-6 ਕੰਪਨੀਆਂ ਨੇ, ਇੱਕ ਸੈਂਡ ਕੰਪਨੀ ਆ ਸਿਡਨੀ 'ਚ, ਉਹਨਾਂ ਨੇ 300 ਲੋਕ ਲੇ ਆਫ ਕੀਤੇ। ਕੈਮੀਓ ਨੇ ਸ਼ਿਕਾਗੋ 'ਚ, ਮੇਨ ਸਟਰੀਟ ਸੈਨ ਫਰਾਂਸਿਸਕੋ 'ਚ, ਆਈਡੀਆ ਕਲਿੱਕ ਸਿਆਟਲ 'ਚ, ਵਾਈਜ਼ ਨਿਊਯਾਰਕ 'ਚ। ਸੋ ਬਹੁਤ ਸਾਰੀਆਂ ਕੰਪਨੀਆਂ ਨੇ ਹਾਇਰਿੰਗ ਤੇ ਫਰੀਜ਼ ਵੀ ਲਾਤੀ ਆ, ਜਿਸ ਤਰ੍ਹਾਂ ਫੇਸਬੁੱਕ ਆ। ਸੋ ਇਹਦਾ ਅਸਰ ਬਹੁਤ ਜ਼ਿਆਦਾ ਪੈਣ ਜਾ ਰਿਹਾ ਆ। ਐਮਾਜ਼ੋਨ ਦਾ ਸਟਾਕ ਆਪਾਂ ਸਵੇਰੇ ਦੱਸਿਆ ਸੀ ਵੀ 40% ਡਾਊਨ ਹੋ ਗਿਆ। ਸੋ ਬਹੁਤ ਸਾਰੇ ਲੋਕ ਹਜੇ ਵੀ ਜਿਹੜਾ ਰੀਅਲ ਸਟੇਟ ਆ ਉਹ ਸੋਚ ਰਹੇ ਆ ਵੀ ਰੀਅਲ ਸਟੇਟ ਤੇ ਅਸਰ ਨਹੀਂ ਇਹਦਾ ਪੈਣਾ ਹੈਗਾ। ਮੈਂ ਉਸ ਹਿਸਾਬ ਨਾਲ ਲੈਣਾ ਹੈ ਵੀ ਖਾਸ ਕਰਕੇ ਬੇ ਏਰੀਏ ਦੇ ਵਿੱਚ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਇੰਨੀਆਂ ਜ਼ਿਆਦਾ ਵਧੀਆਂ ਸੀਆਂ, ਉਹਨਾਂ ਦਾ ਕਾਰਨ ਇੱਕ ਇਹ ਵੀ ਸੀ ਬਹੁਤ ਸਾਰੇ ਲੋਕ IT ਇੰਡਸਟਰੀ 'ਚ ਕੰਮ ਕਰਦੇ ਆ ਤੇ ਉਹਨਾਂ ਨੂੰ ਸਟਾਕ ਆਪਸ਼ਨਸ ਮਿਲਦੀਆਂ ਆ। ਸੋ ਉਹ ਸਟਾਕਸ ਉੱਧਰੋਂ ਵੇਚ ਕੇ ਤਾਂ ਘਰ ਖਰੀਦ ਲੈਂਦੇ ਸੀ ਕਿਉਂਕਿ ਉਹਨਾਂ ਦੀਆਂ ਪ੍ਰਾਈਸਿਸ ਇੰਨੀਆਂ ਸੀ। ਹੁਣ ਐਮਾਜ਼ੋਨ ਦਾ ਇੱਕ ਸਟਾਕ $3700 ਤੇ ਗਿਆ ਸੀ, 3740 ਦੇ ਬਰਾਬਰ ਸੀਗਾ ਇੱਕ ਸਟਾਕ, ਤੇ ਉਹ ਘਟ ਕੇ 2100 ਰਹਿ ਗਿਆ। ਹੁਣ ਬਹੁਤ ਸਾਰੇ ਟੈਕਨੋਲੋਜੀ ਕੰਪਨੀ ਦੇ ਸਟਾਕ 60-70% ਤੱਕ ਡਾਊਨ ਚਲੇ ਗਏ। ਸੋ ਜਦੋਂ ਹੁਣ ਇੰਨੇ ਡਾਊਨ ਚਲ ਗਏ, ਹੁਣ ਕੋਈ ਵੇਚ ਵੀ ਨਹੀਂ ਸਕਦਾ।
ਸੋ ਉਹਨਾਂ ਦੇ ਕੋਲ ਫਿਰ ਡਾਊਨ ਪੇਮੈਂਟ ਲੈਣ ਲਈ ਜੇ ਤਾਂ ਕੈਸ਼ ਹੋਊਗੇ ਫਿਰ ਤਾਂ ਠੀਕ ਆ। ਸੋ ਅਲਟੀਮੇਟਲੀ ਅਸਰ ਤਾਂ ਜ਼ਰੂਰ ਪਊਗਾ, ਜਿੰਨੇ ਕ ਜਿਹੜੇ ਇਕੋਨੋਮਿਸਟ ਉਹ ਕਹਿ ਰਹੇ ਆ, ਪਰ ਇਹ ਕਹਿ ਸਕਦੇ ਆ ਵੀ ਇੰਨਾ ਜ਼ਿਆਦਾ ਕ੍ਰੈਸ਼ ਨਹੀਂ ਹੋਊਗਾ, ਪਰ ਪ੍ਰਾਈਸ ਕਰੈਕਸ਼ਨ ਜਿਹੜੀ ਆ ਏਰੀਆ ਵਾਈਜ਼ ਬਹੁਤ ਹੋ ਸਕਦੀ ਹੈ, 5%, 10% ਜਾਂ 15% ਤੱਕ ਵੀ ਹੋ ਸਕਦੀ ਹੈ। ਜੀ ਬਿਲਕੁਲ। ਸੋ ਲੈਟਸ ਸੀ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਇਹ ਕੋਈ ਬਹੁਤੀਆਂ ਚੰਗੀਆਂ ਖਬਰਾਂ ਨਹੀਂ ਹੁੰਦੀਆਂ ਜਦੋਂ ਇੰਨੀਆਂ ਮਾਸ ਲੇਆਫਸ ਹੋਣੀਆਂ ਉਹ ਸ਼ੁਰੂ ਹੋ ਜਾਣ। ਜਿਹੜਾ 2,500 EMPLOYE ਇਟ ਮੀਨਸ ਅ ਲੋਟ। ਜਾਂ ਤਾਂ ਕੰਪਨੀ ਡੁੱਬਣ ਵਾਲੀ ਹੁੰਦੀ ਆ, ਤੇ ਜਾਂ ਫਿਰ ਇੱਕ ਟ੍ਰੈਂਡ ਆ ਟਰਾਂਸਪੋਰਟੇਸ਼ਨ ਦੀਆਂ ਹੀ 3-4 ਕੰਪਨੀਆਂ ਦੇ ਲੇਟੈਸਟ ਕਾਫੀ EMPLOYEES ਉਹਨਾਂ ਨੂੰ ਲੇ ਆਫ ਜਿਹੜਾ ਉਹ ਕੀਤਾ ਜਾ ਰਿਹਾ। ਇਸੇ ਮਹੀਨੇ ਦੇ 4 ਦਿਨਾਂ ਦੇ ਵਿੱਚ 3 ਕੰਪਨੀਆਂ, ਇੱਕ ਮਿਆਮੀ, ਨਿਊਯਾਰਕ, ਫੀਨਿਕਸ, ਜਿੱਦਾਂ ਤੁਸੀਂ ਦੱਸਿਆ ਆ ਵੀ 250 ਤੋਂ ਲੈ ਕੇ 2,500 ਤੱਕ ਵੱਖ-ਵੱਖ ਕੰਪਨੀਆਂ ਨੇ ਇਦਾਂ ਲੇ ਆਫ ਸੋ ਕੀਤੇ ਕੱਲਾ ਹੈਗੇ ਇਹ ਆ। ਨਹੀਂ ਹੈਗਾ, ਆਪਾਂ ਪਿਛਲੇ ਦਿਨਾਂ 'ਚ ਖਬਰ ਕੀਤੀ ਸੀ ਊਬਰ, ਲਿਫਟ ਨੂੰ ਵੀ ਲੈ ਕੇ, ਉਹ ਵੀ ਬਹੁਤ ਲਾਸ 'ਚ ਗਏ ਹੈਗੇ ਆ। ਸੋ ਉਹਦਾ ਕਦੇ ਪ੍ਰੋਫਿਟੇਬਲ ਹੀ ਨਹੀਂ ਹੋਈ ਜਦੋਂ ਤੋਂ ਸ਼ੁਰੂ ਹੋਈ ਆ। ਸੋ ਇਹ ਅਸਰ ਕਾਫੀ ਪੈਣਾ ਜਿਹੜਾ ਸ਼ੁਰੂ ਹੋ ਗਿਆ ਹੈਗਾ। ਜੀ। ਸੋ ਕਈ ਵਾਰੀ ਕਹਿੰਦੇ ਆ ਵੀ ਜੌਬ ਮਾਰਕੀਟ ਸਟਰੋਂਗ ਆ, ਘਰਾਂ ਦੀ ਮਾਰਕੀਟ ਸਟਰੋਂਗ ਆ, ਫਿਰ ਮੰਦੀ ਦਾ ਕੀ ਕਾਰਨ ਹੈ? ਇਸ ਦੇ ਵਿੱਚ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਵੀ ਜਿਹੜੇ ਅੰਨ੍ਹੇਵਾਹ ਨੋਟ ਛਾਪੇ ਗਏ ਆ, ਜਿਹੜਾ ਕੈਸ਼ ਮਨੀ ਇਸ ਟਾਈਮ ਮਾਰਕੀਟ ਦੇ ਵਿੱਚ ਆ, ਉਹਦੇ ਕਰਕੇ ਇਨਫਲੇਸ਼ਨ ਵੱਧਦੀ ਹੀ ਹੁੰਦੀ ਆ। ਇਹ ਨੋਨ ਫੈਕਟ ਹੈਗਾ। ਇਹਦੇ ਵਿੱਚ ਕੋਈ ਆਪਣੇ ਵੱਲੋਂ ਕਿਸੇ ਨੂੰ ਬਹੁਤਾ ਦਿਮਾਗ ਇਸ ਦੇ ਵਿੱਚ ਲਾਉਣ ਦੀ ਜਾਂ ਦੜਾਉਣ ਦੀ ਜ਼ਰੂਰਤ ਨਹੀਂ ਪੈਂਦੀ। ਜਿੰਨਾ ਜ਼ਿਆਦਾ ਕੈਸ਼ ਦਾ ਫਲੋ ਇਸ ਹਿਸਾਬ ਦੇ ਨਾਲ ਜ਼ਿਆਦਾ ਨੋਟ ਛਪਦੇ ਆ ਤਾਂ ਆਟੋਮੈਟਿਕਲੀ ਇਨਫਲੇਸ਼ਨ ਵੱਧਦਾ ਆ। ਉਸ ਵੈਲਿਊ, ਡਾਲਰ ਦੀ ਵੈਲਿਊ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਹੁੰਦੀ ਆ ਜਦੋਂ ਜ਼ਿਆਦਾ ਕੈਸ਼ ਜਿਹੜਾ ਉਹ ਹੋਵੇ। ਸੋ ਲੈਟਸ ਸੀ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਿੱਦਾਂ ਕਾਬੂ ਜਿਹੜਾ ਉਹ ਪਵੇਗਾ, ਪਰ ਚੁਣੌਤੀਆਂ ਕਾਫੀ ਇਸ ਟਾਈਮ ਤਗੜੀਆਂ ਨੇ ਬਾਈਡਨ ਪ੍ਰਸ਼ਾਸਨ ਦੇ ਲਈ, ਬਾਈਡਨ ਹੋਣਾ ਦੇ ਲਈ।